ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਾਤ-ਖੁਰੀਆਂ ਕਰਨ ਦੇ ਲਈ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਐਂਟੀਲਿਊਬਸ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਅਮਰੀਕਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ, ਉਹ ਆਪਾਂ ਜੇ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਤਾਂ ਉਹਦਾ ਧੂੰਆਂ ਨਿਕਲ ਗਿਆ ਹੈ। S&P ਇੰਡੈਕਸ 6% ਦੇ ਕਰੀਬ ਡਾਊਨ ਗਿਆ ਆ। ਡਾਓ ਜੋਨ ਇੰਡਸਟਰੀਅਲ 2200 ਪੁਆਇੰਟ ਡਾਊਨ ਗਿਆ। ਇਹ ਉਸ ਟਾਈਮ ਵਾਪਰਿਆ ਜਿਸ ਟਾਈਮ ਦੇ ਉੱਤੇ ਚਾਈਨਾ ਨੇ ਇਹ ਕਿਹਾ ਵੀ ਅਸੀਂ 34% ਟੈਰਿਫ ਲਾਉਣ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਵੀ ਅਮਰੀਕਾ ਨੇ ਸਾਡੇ ਤੇ ਲਾਇਆ, ਅਸੀਂ ਵੀ ਉਹਨਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਬਹੁਤ ਹੀ ਜ਼ਿਆਦਾ ਡਾਊਨ ਗਈ ਹੈਗੀ ਆ। ਕੱਲ ਵੀ ਬਹੁਤ ਜ਼ਿਆਦਾ ਡਾਊਨ ਗਈ ਸੀ ਤੇ ਟ੍ਰਿਲੀਅਨਸ ਆਫ ਡਾਲਰ ਜਿਹੜਾ ਆ ਸਟਾਕ ਮਾਰਕੀਟ ਚੋਂ ਵਾਈਪ ਆਊਟ ਹੋ ਗਿਆ। ਬਹੁਤ ਸਾਰੇ ਲੋਕਾਂ ਦੀਆਂ 401k ਪਲਾਨਸ, ਰਿਟਾਇਰਮੈਂਟ ਪਲਾਨਸ, ਉਹਨਾਂ ਦਾ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੱਠਾ ਵਹਿ ਗਿਆ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਰੀਸੈਂਟਲੀ ਇਹ ਵੀ ਕਿਹਾ ਆ ਵੀ ਜੋ ਮੈਂ ਟੈਰਿਫ ਲਾਉਣ ਜਾ ਰਿਹਾ ਆ, ਇਹਦਾ ਜਿਹੜਾ ਅਸਰ ਆ, ਪੋਜ਼ਿਟਿਵ ਅਸਰ 2 ਸਾਲਾਂ ਬਾਅਦ ਤੁਹਾਨੂੰ ਪਤਾ ਲੱਗੂਗਾ। ਸੋ 2 ਸਾਲਾਂ ਦੇ ਵਿੱਚ ਕੀ ਕੁਝ ਵਾਪਰੂਗਾ, ਇਹ ਤਾਂ ਬਹੁਤ ਲੰਮਾ ਸਮਾਂ ਹੈਗਾ ਅਮਰੀਕਾ ਵਰਗੇ ਮੁਲਕ ਦੇ ਲਈ। ਪਰ ਅੱਜ ਦੀ ਜਿਹੜੀ ਮੇਨ ਨਿਊਜ਼ ਆ ਪੂਰੀ ਦੁਨੀਆ ਦੇ ਵਿੱਚ, ਪਈ ਜਿਹੜੀ ਸਟਾਕ ਮਾਰਕੀਟ ਆ, ਕੀਪ ਔਨ ਫਾਲਿੰਗ ਲਾਈਕ ਜਿੱਦਾਂ ਅੰਬ ਡਿੱਗਦਾ ਨਾ ਟਰੀ ਤੋਂ, ਉਦਾਂ ਬਹੁਤ ਤੇਜ਼ੀ ਦੇ ਨਾਲ ਜਿਹੜੀ ਡਿੱਗੀ ਆ। ਕੱਲ ਵੀ 1600-1700 ਪੁਆਇੰਟ ਡਾਊਨ ਸੀ, ਅੱਜ ਵੀ 2200 ਦੇ ਕਰੀਬ ਪੁਆਇੰਟਸ ਡਾਊਨ ਗਈ ਹੈਗੀ ਆ। ਜੀ ਬਿਲਕੁਲ, ਦੁਨੀਆ ਭਰ ਦੇ ਵਿੱਚ ਇਹ ਚਰਚਾ, ਬਿਲਕੁਲ ਹਰਜੋਤ ਸਿੰਘ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ, ਦੁਨੀਆ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਅਮਰੀਕਨ ਜਿਹੜੀ ਸਟਾਕ ਮਾਰਕੀਟ ਆ ਉਹ ਖੜੂਗੀ ਆਖਿਰ ਕਿੱਥੇ, ਕਿਉਂਕਿ ਲਗਾਤਾਰ ਗਿਰਾਵਟ। ਔਰ ਇਹ ਸਭ ਤੋਂ ਵੱਡੀ ਇੱਕ ਅਹਿਮ ਮੋੜ ਹੁੰਦਾ ਜੇ ਇਕਨੋਮੀ ਦੀ ਭਾਸ਼ਾ ਦੇ ਵਿੱਚ ਸਮਝ ਗਏ, ਅਰਥ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਸਮਝ ਗਏ ਕਿ ਜਦੋਂ ਤੁਹਾਡਾ ਬਾਜ਼ਾਰ ਦੇ ਵਿੱਚੋਂ ਜਦੋਂ ਭਰੋਸਾ ਡਿੱਗਦਾ ਲੋਕਾਂ ਦਾ, ਤਾਂ ਉਹ ਕੋਈ ਬਹੁਤਾ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ। ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਅਮਰੀਕੀ ਇਕਨੋਮੀ ਦੇ ਉੱਤੇ, ਬਲਕਿ ਜਿੰਨੀਆਂ ਵੀ ਹੋਰ ਦੁਨੀਆ ਭਰ ਦੀਆਂ ਇਕਨੋਮੀਆਂ ਜਾਂ ਇੱਧਰਲੇ ਮੁਲਕਾਂ ਦੀਆਂ ਜਿਹੜੀਆਂ ਇਕਨੋਮੀਆਂ, ਚਾਹੇ ਯੂਰਪ ਦੇ ਮੁਲਕ ਨੇ, ਚਾਹੇ ਉਹ ਕੈਰੇਬੀਅਨ ਮੁਲਕ ਨੇ, ਉਹਨਾਂ ਦੀ ਇਕਨੋਮੀ ਤੇ ਵੀ ਇਸ ਦਾ ਅਸਰ ਪੈਣ ਤੋਂ ਆਪਾਂ ਇਨਕਾਰ ਜਿਹੜਾ ਉਹ ਨਹੀਂ ਕਰ ਸਕਦੇ। ਬਹੁਤ ਦਿਨਾਂ ਤੋਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਆਪਾਂ ਜਿਹੜੀਆਂ ਖਬਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਇਮੀਗ੍ਰੈਂਟਸ ਜਿਹੜੇ ਨੇ, ਮਾਈਗ੍ਰੈਂਟਸ ਜਿਹੜੇ ਨੇ, ਜਾਂ ਆਈਸ ਦੀਆਂ ਜਿਹੜੀਆਂ ਰੇਡਾਂ ਨੇ, ਸ਼ਾਇਦ ਉਹਨਾਂ ਤੋਂ ਥੋੜੀ ਜਿਹੀ ਰਾਹਤ ਦੇਣ ਵਾਲੀ ਖਬਰ ਹੈ। ਕਿਉਂਕਿ ਜਿਹੜਾ ਬੰਦਾ ਗਲਤੀ ਦੇ ਨਾਲ ਚੱਕਿਆ ਸੀਗਾ, ਉਸ ਮਾਮਲੇ ਦੇ ਵਿੱਚ ਹੁਣ ਇਹ ਆਰਡਰ ਕੀਤੇ ਗਏ ਨੇ ਜੱਜ ਵੱਲੋਂ CNN ਦੀ ਰਿਪੋਰਟ ਦੇ ਮੁਤਾਬਕ ਕਿ ਉਹਨੂੰ ਹੁਣ ਦੁਬਾਰਾ ਜਿਹੜਾ ਐਲ ਸੈਲਵਾਡੋਰ ਭੇਜਿਆ ਗਿਆ ਸੀ ਉਹਨੂੰ US ਦੇ ਵਿੱਚ ਵਾਪਸ ਲਿਆਂਦਾ ਜਾਵੇ। ਇਹਨੂੰ ਗਲਤੀ ਦੇ ਨਾਲ ਰਿਪੋਰਟ ਕੀਤਾ ਗਿਆ ਸੀਗਾ। ਜੱਜ ਪੌਲਾ ਐਕਸਿੰਗ, ਜਿਹੜੇ ਕਿ US ਡਿਸਟ੍ਰਿਕਟ ਕੋਰਟ ਦੇ ਜੱਜ ਨੇ ਮੈਰੀਲੈਂਡ ਦੇ ਵਿੱਚ, ਉਹਨਾਂ ਨੇ ਡਾਇਰੈਕਟ ਕੀਤਾ ਫੈਡਰਲ ਗਵਰਨਮੈਂਟ ਨੂੰ ਕਿ ਜਿਹੜਾ ਕਿਲਮਰ ਅਰਮਾਂਡੋ ਅਬਰੀਗੋ ਗਾਰਸੀਆ, ਉਹਨੂੰ ਜਿਹੜਾ ਕਿ ਇਸ ਵੇਲੇ ਉਹਦੇ ਕੋਲੇ ਜਿਹੜੀ ਨੈਸ਼ਨੈਲਿਟੀ ਆ ਉਹ ਵੀ ਐਲ ਸੈਲਵਾਡੋਰ ਦੀ ਆ, ਉਹਨੂੰ US ਲਿਆਂਦਾ ਜਾਵੇ। ਜਦੋਂ 11:59 ਕਹਿੰਦੇ 7 ਅਪ੍ਰੈਲ ਤੋਂ ਪਹਿਲਾਂ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਬੰਦੇ ਨੂੰ ਕੋਰਟ ਦੇ ਵਿੱਚ ਵੀ ਜ਼ੇਰਾ ਕੀਤੀ, ਇਹਦੇ ਵਿੱਚ ਲੜਾਈ ਲੜੀ, ਇਸ ਬੰਦੇ ਨੂੰ ਗਲਤੀ ਦੇ ਨਾਲ ਡਿਪੋਰਟ ਕੀਤਾ ਗਿਆ ਸੀ। ਇਹਦੇ ਨਾਲ
ਦੱਸਿਆ ਵੀ ਜਾ ਰਿਹਾ ਵੀ ਟੈਕਸਸ ਦੇ ਕੁਝ ਇਲਾਕੇ ਨੇ ਜਿੱਥੇ ਇਸ ਟਾਈਮ ਇਸ ਗੱਲ ਦੀ ਖਾਸੀ ਚਰਚਾ ਹੋ ਰਹੀ ਹੈ ਕਿ ਬੱਸਸ ਦੇ ਵਿੱਚੋਂ, ਜਿਹੜੀਆਂ ਆਪਾਂ ਬੱਸਾਂ ਦੇ ਵਿੱਚ ਬਹਿੰਦੇ ਆ, ਉੱਥੇ ਜਿੱਥੇ ਵੀ ਉਹਨਾਂ ਦਾ ਟਿਕਾਣਾ, ਉੱਥੇ ਖਾਸ ਕਰਕੇ ਆਈਸ ਦੇ ਜਿਹੜੇ ਜਾਂ ਇਮੀਗ੍ਰੇਸ਼ਨ ਦੇ ਜਿਹੜੀਆਂ ਅਥਾਰਟੀਜ਼ ਦੇ ਬੰਦੇ ਆ, ਉਹ ਐਕਟਿਵ ਆ। ਉਹ ਆਪਣਾ ਸਮਾਨ ਲੈਣ ਦੇ ਲਈ ਚੜ੍ਹਦੇ ਆ ਜਾਂ ਕਿਸੇ ਤਰੀਕੇ ਦੇ ਨਾਲ ਬੱਸ ਦੇ ਵਿੱਚ ਸਵਾਰ ਹੋ ਜਾਂਦੇ ਆ, ਹੌਲੀ-ਹੌਲੀ ਤਲਾਸ਼ੀ ਲੈਂਦੇ, ਤੇ ਫਿਰ ਜਿਹੜਾ ਉਹਨਾਂ ਨੂੰ ਸ਼ੱਕੀ ਲੱਗਦਾ ਕਿਸੇ ਵੀ ਮਾਮਲੇ ਦੇ ਵਿੱਚ, ਫਿਰ ਉਹਦੇ ਦੁਆਲੇ ਹੋ ਜਾਂਦਾ। ਫਿਰ ਜਦੋਂ ਆਈਸ ਕਿਸੇ ਦੇ ਦੁਆਲੇ ਹੋ ਜਾਂਦੀ ਹੈ, ਫਿਰ ਉਹ ਤੋਂ ਬਾਅਦ ਕੀ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ, ਤੇ ਉਹਦੇ ਦਰਮਿਆਨ ਜਿਹੜੀ ਯੂਐਸ ਸਟਾਕ ਮਾਰਕੀਟ ਆ, ਉਹਦੇ ਉੱਤੇ ਦੁਨੀਆ ਭਰ ਦੀਆਂ ਇਸ ਟਾਈਮ ਨਜ਼ਰਾਂ ਲੱਗੀਆਂ ਹੋਈਆਂ ਨੇ। ਜੀ। ਅਗਲੀ ਖਬਰ ਵੱਲ ਚਲੀਏ। ਅੱਜ ਪਹਿਲਾ ਡਿਸੀਜਨ ਯੂਐਸ ਦੀ ਸੁਪਰੀਮ ਕੋਰਟ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਦਿੱਤਾ ਆ, ਖਾਸ ਕਰਕੇ ਟੀਚਰ ਟ੍ਰੇਨਿੰਗ ਗ੍ਰਾਂਟਸ ਨੂੰ ਲੈ ਕੇ। ਜੀ। ਡਿਪਾਰਟਮੈਂਟ ਆਫ ਐਜੂਕੇਸ਼ਨ ਆਲਮੋਸਟ ਬੰਦ ਹੋਣ ਦੇ ਕਿਨਾਰੇ ਹੀ ਆ, ਤੇ ਬਹੁਤ ਸਾਰੀ ਫੰਡਿੰਗ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬੰਦ ਕਰ ਦਿੱਤੀ ਗਈ ਸੀ। ਸੋ ਉਹਨਾਂ ਨੇ ਇੱਕ ਪ੍ਰੋਗਰਾਮ ਸੀ ਟੀਚਰ ਟ੍ਰੇਨਿੰਗ ਪ੍ਰੋਗਰਾਮ, ਉਹ ਨੂੰ ਵੀ ਜਿਹੜੀ ਫੰਡਿੰਗ ਜਾਂਦੀ ਸੀ ਉਹ ਬੰਦ ਕਰ ਦਿੱਤੀ ਸੀ। ਤੇ ਸੁਪਰੀਮ ਕੋਰਟ ਨੇ ਅੱਜ ਸਵੇਰੇ ਜਿਹੜਾ ਡਿਸੀਜਨ ਦਿੱਤਾ ਆ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਟੈਂਪਰੇਰੀਲੀ ਫਰੀਜ਼ ਕੀਤੇ ਗਏ ਆ $65 ਮਿਲੀਅਨ ਜੋ ਗ੍ਰਾਂਟ ਸੀ ਟੀਚਰ ਸ਼ਾਰਟੇਜ ਉਹਨਾਂ ਨੂੰ ਟ੍ਰੇਨਿੰਗ ਕਰਨ ਦੇ ਲਈ, ਉਹ ਰੋਕ ਸਕਦੇ ਹੈਗੇ ਆ। ਸੋ 5 ਜੱਜਾਂ ਨੇ ਇਹਦੇ ਹੱਕ ਦੇ ਵਿੱਚ ਫੈਸਲਾ ਦਿੱਤਾ, 4 ਜੱਜਾਂ ਨੇ ਉਲਟ ਦਿੱਤਾ। ਇਹਨਾਂ 5-4 ਦੇ ਵਿੱਚ ਚੀਫ ਜਸਟਿਸ ਜੌਨ ਰੋਬਰਟਸ ਤੇ 3 ਜਿਹੜੇ ਲਿਬਰਲ ਜਿਹੜੇ ਜੱਜ ਸੀ ਉਹਨਾਂ ਨੇ ਡਿਸੈਂਟ ਕੀਤਾ। ਸੋ 4 ਜਾਣੇ ਅਗੇਂਸਟ ਸੀ, 5 ਜਾਣੇ ਹੱਕ ਦੇ ਵਿੱਚ ਸੀ। ਸੋ ਪਹਿਲਾ ਕੇਸ ਆ ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਹੁਣ ਜਿੱਤਿਆ ਹੈਗਾ, ਵੀ ਨਹੀਂ ਸਾਨੂੰ ਟ੍ਰੇਨਿੰਗ ਦੇ ਲਈ ਉਹ ਪੈਸੇ ਜਿਹੜੇ ਆ ਨਹੀਂ ਦੇਣੇ ਚਾਹੀਦੇ ਹੈਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਟੈਰਿਫ ਦੇ ਬਾਰੇ, ਜਿਹੜੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਜਾਂ ਅਮਰੀਕਾ ਭਰ ਦੇ ਵਿੱਚ ਚਰਚਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਕਿਹਾ, ਐਲਾਨ ਕਰ ਦਿੱਤਾ ਬਕਾਇਦਾ, ਉਹਨਾਂ ਨੇ ਕਿਹਾ ਕਿ ਜਿਹੜਾ ਕੈਲੀਫੋਰਨੀਆ ਸੂਬਾ ਹੈ, ਸਟੇਟ ਹੈ, ਇਹ ਹੁਣ ਉਹ ਰਾਹ ਜਿਹੜੇ ਤਲਾਸ਼ ਰਹੀ ਆ, ਜਿਨ੍ਹਾਂ ਰਾਹਾਂ ਦੇ ਨਾਲ ਹੁਣ ਟ੍ਰੇਡ ਨੂੰ ਜਾਂ ਦੂਜੇ ਇੰਟਰਨੈਸ਼ਨਲ ਜਿਹੜੇ ਪਾਰਟਨਰਸ ਨੇ ਜਾਂ ਜਿਹੜਾ ਵਪਾਰ ਹੋ ਰਿਹਾ ਕੌਮਾਂਤਰੀ ਪੱਧਰ ਤੇ, ਉਹਨੂੰ ਹੁਣ ਇਹਨਾਂ ਪਾਲਿਸੀਜ਼ ਦੇ ਵਿੱਚੋਂ ਜਾਂ ਟੈਰਿਫਸ ਦੇ ਵਿੱਚੋਂ ਐਗਜ਼ੈਂਪਟ ਕਿਵੇਂ ਕੀਤਾ ਜਾਵੇ। ਸੋ ਕਹਿੰਦੇ ਕਿ ਗਲੋਬਲੀ ਸਾਡੇ ਬਹੁਤ ਸਾਰੇ ਲੋਕ ਕਾਰੋਬਾਰ ਨੇ ਕੈਲੀਫੋਰਨੀਆ ਦੇ ਦੂਜੇ ਮੁਲਕਾਂ ਦੇ ਨਾਲ, ਤੇ ਅਸੀਂ ਇਹਦਾ ਜਿਹੜਾ ਟਰੰਪ ਦੇ ਟੈਰਿਫ ਨੇ ਜਿਹੜਾ ਉਹਨਾਂ ਦਾ ਅਸਰ ਅਸੀਂ ਇਸ ਟਾਈਮ ਕੈਲੀਫੋਰਨੀਆ ਦੀ ਇਕਨੋਮੀ ਤੇ ਨਹੀਂ ਦੇਖਣਾ ਚਾਹੁੰਦੇ। ਉਹ ਕਹਿੰਦੇ ਕਿ ਮੈਂ ਤੁਹਾਨੂੰ ਪਤਾ ਹੀ ਹੈ ਸਿਆਸਤਦਾਨ ਥੋੜੇ ਜਿਹੇ ਕਈ ਵਾਰੀ ਚਲਾਕ ਵੀ ਹੁੰਦੇ, ਗੱਲਾਂ ਨੂੰ ਵਧਾ ਚੜਾ ਕੇ ਉਹਨਾਂ ਪੇਸ਼ ਕਰਨਾ ਉਹਨਾਂ ਦਾ ਕੰਮ ਹੁੰਦਾ। ਉਹ ਇਹ ਗੱਲ ਦਾ ਦਾਅਵਾ ਕਰਦੇ ਨੇ ਕਿ ਮੈਂ ਹੈਰਾਨ ਆ ਵੀ ਟਰੰਪ ਨੇ ਬਿਨਾਂ ਸਟੱਡੀ ਤੋਂ ਐਡਾ ਵੱਡਾ ਕਦਮ ਆਖਰ ਚੱਕ ਕਿਵੇਂ ਲਿਆ। ਨਾਲ ਹੀ ਉਹ ਕਹਿੰਦੇ ਨੇ ਕਿ ਨਿਊਸਮ ਨੇ ਜਿਹੜਾ ਇੱਕ ਵੀਡੀਓ ਜਿਹੜੀ ਪਲੇਟਫਾਰਮ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਸਾਂਝੀ ਕੀਤੀ ਹੈ, ਉਹ ਕਹਿੰਦੇ ਕਿ ਮੈਂ ਜੇਕਰ ਇਹ ਅਸੀਂ ਕਦਮ ਨਹੀਂ ਚੱਕਦੇ, ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਰਾਹ ਨਹੀਂ ਦੇਖਦੇ, ਤਾਂ ਇਹ ਹਾਈਐਸਟ ਜਿਹੜਾ ਲਾਰਜੈਸਟ ਟੈਕਸ ਹਾਈਕ ਹੋਊਗਾ ਸਾਡੀ ਲਾਈਫ ਦੇ ਵਿੱਚ। 40 ਮਿਲੀਅਨ ਕਹਿੰਦੇ ਰੈਜ਼ੀਡੈਂਟਸ ਨੇ ਜਿਹੜੇ ਕੈਲੀਫੋਰਨੀਆ ਦੇ ਇਹ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਤੇ ਉਹ ਕਹਿੰਦੇ ਕਿ ਇਹ ਨੇਸ਼ਨ ਦੀ ਜਿਹੜੀ GDP ਆ ਉਹਦਾ 14% ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਆਪਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੈਲੀਫੋਰਨੀਆ ਦਾ ਅਮਰੀਕਾ ਦੀ ਇਕਨੋਮੀ ਦੇ ਵਿੱਚ ਕਿੱਡਾ ਵੱਡਾ ਜਿਹੜਾ ਉਹ ਦਬਦਬਾ, 14% ਨੇਸ਼ਨ ਦੀ GDP ਦੇ ਵਿੱਚ ਦਬਦਬਾ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਪਰ ਉਹ ਨਾਲ ਹੀ ਨਿਊਸਮ ਨੇ ਵੀ ਕਿਹਾ ਕਿ ਟਰੰਪ ਦੀਆਂ ਇਹਨਾਂ ਨੀਤੀਆਂ ਨੂੰ ਨਜਿੱਠਣ ਦੇ ਲਈ ਅਸੀਂ ਹੁਣ ਉਹ ਰਾਹ ਤਲਾਸ਼ਾਂਗੇ ਜਿਨ੍ਹਾਂ ਰਾਹਾਂ ਦੇ ਰਾਹੀਂ ਅਸੀਂ ਹੁਣ ਟੈਰਿਫ ਵੀ ਨਾ ਦੇਣਾ ਪਵੇ ਦੂਜੇ ਮੁਲਕਾਂ ਨੂੰ, ਤੇ ਕੈਲੀਫੋਰਨੀਆ ਦੀ ਜਿਹੜੀ ਇਕਨੋਮੀ ਹੈ ਉਹ ਵੀ ਸਲੋ ਡਾਊਨ ਨਾ ਹੋਵੇ। ਅਗਲੀ ਖਬਰ ਜਿਹੜੀ ਹੈ ਯੂਐਸ ਦੀ ਕਾਂਗਰਸ ਨੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪੁੱਛਿਆ ਵੀ ਭਾਈ ਤੁਸੀਂ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਜਿਹੜਾ ਹੈਡ ਆ ਉਹ ਬਿਨਾਂ ਕਿਸੇ ਰੀਜ਼ਨ ਤੋਂ, ਬਿਨਾਂ ਕਿਸੇ ਟਾਈਮ ਦਿੱਤੇ ਤੋਂ ਇੱਕਦਮ ਫਾਇਰ ਕਿਉਂ ਕਰ ਦਿੱਤਾ। ਡਾਇਰੈਕਟਰ ਆਫ ਨੈਸ਼ਨਲ ਸਿਕਿਉਰਿਟੀ ਏਜੰਸੀ ਜਿਨ੍ਹਾਂ ਨੂੰ ਕੱਲ ਫਾਇਰ ਕਰ ਦਿੱਤਾ ਗਿਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਤੇ 에ਅਰ ਫੋਰਸ ਦੇ ਜਨਰਲ ਉਹ ਰਹੇ ਆ ਟਿਮ ਹੌਗ, ਜੋ ਪੈਂਟਾਗਨ ਦੀ ਸਾਈਬਰ ਕਮਾਂਡ ਨੂੰ ਹੈਡ ਕਰਦੇ ਸੀ। ਸੋ ਕੋਈ ਐਡਵਾਂਸ ਨੋਟਿਸ ਨਹੀਂ ਦਿੱਤੇ। 4 ਸਟਾਰ ਜਨਰਲ, 33 ਸਾਲਾਂ ਦਾ ਕੈਰੀਅਰ ਉਹਨਾਂ ਦਾ ਇੰਟੈਲੀਜੈਂਸ ਤੇ ਸਾਈਬਰ ਆਪਰੇਸ਼ਨ ਦੇ ਵਿੱਚ ਹੈਗਾ। ਸੋ ਇਹਦੇ ਉੱਤੇ ਹੁਣ ਕਾਂਗਰਸ ਜਿਹੜੀ ਆ ਬਹੁਤ ਵੱਡਾ ਇਸ਼ੂ ਬਣਾਉਣ ਜਾ ਰਹੀ ਹੈਗੀ ਆ। ਇਸ ਤੋਂ ਬਿਨਾਂ ਇਕੱਲਾ ਉਹ ਨਹੀਂ, ਉਹਨਾਂ ਦੇ ਜਿਹੜੇ ਇੱਕ ਸਹਾਇਕ ਆ ਉਹਨਾਂ ਨੂੰ ਵੀ ਇਸ ਜੌਬ ਤੋਂ ਜਿਹੜੀ ਆ ਛੁੱਟੀ ਦੇ ਦਿੱਤੀ ਗਈ ਹੈਗੀ ਆ। ਸੋ ਇਹ ਵੀ ਹੁਣ ਇੱਕ ਜਿਹੜਾ ਪਹਿਲਾਂ ਇੱਕ ਸਿਗਨਲ ਦਾ ਰੌਲਾ ਪਿਆ ਸੀ, ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ 4 ਸਟਾਰ ਜਨਰਲਸ ਨੂੰ ਵੀ ਫਾਇਰ ਕੀਤਾ ਜਾਣਾ, ਉਹ ਵੀ ਬਿਨਾਂ ਕਿਸੇ ਨੋਟਿਸ ਤੋਂ, ਇਹ ਇੱਕ ਵੱਡਾ ਇਸ਼ੂ ਬਣਦਾ ਜਾ ਰਿਹਾ ਹੈ। ਜੀ। ਅਗਲੀ ਖਬਰ ਜਿਹੜੀ ਆ ਉਹ ਅਮਰੀਕਾ ਦੀ ਇੱਕ ਸੰਘੀ ਅਦਾਲਤ ਦੇ ਨਾਲ ਜੁੜੀ ਹੋਈ ਹੈ। 31 ਵਰਿਆਂ ਦਾ ਜਿਹੜਾ ਭਾਰਤੀ ਨਾਗਰਿਕ ਆ ਸਾਈਂ ਕੁਮਾਰ ਕੇਰੂਮੇਲਾ,
ਉਹਨੂੰ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ 35 ਸਾਲ ਦੀ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਭਾਰਤੀ ਨਾਗਰਿਕ ਹੈ ਤੇ ਉਹਦੇ ਦੋਸ਼ ਇਹ ਹੈ ਕਿ ਉਹਨੇ ਸੋਸ਼ਲ ਮੀਡੀਆ ਐਪਸ ਦੇ ਜ਼ਰੀਏ ਆਪਣੀ ਪਛਾਣ ਜਿਹੜੀ ਆ ਉਹ ਇੱਕ ਨੌਜਵਾਨ ਵਜੋਂ ਦੱਸੀ ਤੇ ਘੱਟ ਉਮਰ ਦੇ ਬੱਚੀਆਂ ਦੇ ਨਾਲ ਉਹਨੇ ਦੋਸਤੀ ਕੀਤੀ ਤੇ ਉਹਨਾਂ ਦਾ ਭਰੋਸਾ ਜਿੱਤਿਆ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਦਾ ਸੀ ਤੇ ਉਹਨਾਂ ਦੀ ਜੇਕਰ ਉਹ ਬੱਚੇ ਗੱਲ ਨਹੀਂ ਸੀ ਮੰਨਦੇ ਤਾਂ ਉਹਨਾਂ ਨੂੰ ਧਮਕੀਆਂ ਦਿੰਦਾ ਸੀਗਾ। ਅਮਰੀਕੀ ਅਟਾਰਨੀ ਨੇ ਰਾਬਰਟ ਟਰਾਇਸਟਰ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਵੀ ਇਸ ਬੰਦੇ ਦੇ ਲੈਪਟਾਪ ਦੇ ਵਿੱਚੋਂ ਜੇ ਹੋਰ ਕਈ ਸੋਰਸਸ ਤੋਂ ਜਿਹੜੀ ਅਸ਼ਲੀਲਤਾ ਦੇ ਨਾਲ ਜਿਹੜੀ ਜੁੜੀ ਸਮੱਗਰੀ ਆ ਉਹਦੇ ਦੋਸ਼ ਹੇਠ 420 ਮਹੀਨੇ ਜੇਲ੍ਹ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਆ। ਉਹ ਇਮੀਗ੍ਰੈਂਟ ਵੀਜ਼ੇ ਤੇ ਸੀ ਤੇ ਓਕਲਾਹੋਮਾ ਦੇ ਐਡਮੰਡ ਦੇ ਵਿੱਚ ਇਸ ਵੇਲੇ ਰਹਿ ਰਿਹਾ ਸੀ। ਮਾਮਲੇ ਦੀ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਸਾਈਂ ਕੁਮਾਰ ਕੁਰੂਮੇਲਾ ਨੇ ਆਪਣੇ ਜਿਹੜੇ ਦੋਸ਼ ਆ ਉਹ ਕਬੂਲ ਲਏ ਆ। ਸੋ ਦੇਖੋ ਤੁਸੀਂ ਕਿਹੋ ਜਿਹੀਆਂ ਹਰਕਤਾਂ ਭਾਰਤ ਦੇ ਬੰਦੇ ਆ ਕੇ ਕਰਦੇ ਨੇ। ਬੰਦਾ ਕੋਈ ਦੇਸ਼ ਤੇ ਬੰਦੇ ਕੋਈ ਵੀ ਨਹੀਂ ਮਾੜੇ ਹੁੰਦੇ, ਪਰ ਜੇਕਰ ਤੁਸੀਂ ਇੱਥੇ ਆ ਕੇ ਹਰਕਤਾਂ ਜਿਹੀਆਂ ਕਰੋਗੇ ਤਾਂ ਉਹਦੇ ਨਾਲ ਨਾ ਸਿਰਫ ਤੁਸੀਂ ਬਦਨਾਮ ਹੋਵੋਗੇ, ਤੁਹਾਡੀ ਕਮਿਊਨਿਟੀ ਤੇ ਤੁਹਾਡਾ ਮੁਲਕ ਵੀ ਬਦਨਾਮ ਹੋਏ ਬਿਨਾਂ ਨਹੀਂ ਰਹਿ ਸਕਦੇ। ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਯੂਨੀਵਰਸਿਟੀਜ਼ ਨੂੰ ਇਹ ਕਿਹਾ ਹੈ ਵੀ ਤੁਹਾਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਨਾਂ ਦੇ ਅਗੇਂਸਟ ਆਪਣਾ ਸਟੈਂਡ ਲੈਣਾ ਪਊਗਾ। ਤੁਸੀਂ ਇੰਟੀਮੀਡੇਟ ਨਹੀਂ ਹੋ ਸਕਦੇ। ਜਿਹੜੀਆਂ ਯੂਨੀਵਰਸਿਟੀ ਜਾਂ ਕਾਲਜਸ ਆ ਇਹਨਾਂ ਨੇ ਕੀ ਐਜੂਕੇਟ ਕਰਨਾ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ, ਨਾ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਅੱਜ ਉਹ ਹੈਮਿਲਟਨ ਕਾਲਜ ਨਿਊਯਾਰਕ ਦੇ ਵਿੱਚ ਇੱਕ ਭਾਸ਼ਣ ਦੇ ਰਹੇ ਸੀ। ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਯੂਨੀਵਰਸਿਟੀ ਹੋ ਤਾਂ ਤੁਹਾਨੂੰ ਫਿਗਰ ਆਊਟ ਕਰਨਾ ਪੈਣਾ ਆ ਵੀ ਜੋ ਤੁਸੀਂ ਕਰ ਰਹੇ ਆ ਉਹ ਠੀਕ ਆ ਕਿ ਨਹੀਂ ਹੈਗਾ। ਤੇ ਕਹਿੰਦੇ ਵੀ ਹਰ ਇੱਕ ਬੰਦੇ ਨੂੰ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਦਾ ਜਿਹੜਾ ਹੱਕ ਹੈਗਾ ਆ। ਤੁਹਾਨੂੰ ਜਾਣਕਾਰੀ ਹੋਊਗੀ ਵੀ ਪਿਛਲੇ ਸਮੇਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੂੰ ਥ੍ਰੈਟ ਕੀਤਾ ਸੀ ਵੀ ਅਸੀਂ ਤੁਹਾਡੀ ਜਿਹੜੀ ਫੰਡਿੰਗ ਕੱਟ ਕਰਨ ਜਾ ਰਹੇ ਆ। ਉਹਨਾਂ ਨੇ $400 ਮਿਲੀਅਨ ਦੀ ਗ੍ਰਾਂਟ ਤੇ ਕੰਟਰੈਕਟ ਜੋ ਕੋਲੰਬੀਆ ਯੂਨੀਵਰਸਿਟੀ ਦੇ ਆ ਉਹ ਮਾਰਚ ਮਹੀਨੇ 'ਚ ਘੱਟ ਕਰ ਦਿੱਤੇ ਸੀ। ਇਸ ਤੋਂ ਬਿਨਾਂ $175 ਮਿਲੀਅਨ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦਾ ਉਹ ਵੀ ਸਸਪੈਂਡ ਕਰ ਦਿੱਤਾ ਸੀ। ਤੇ $9 ਬਿਲੀਅਨ ਜਿਹੜੀ ਆ ਉਹ ਹਾਰਵਰਡ ਯੂਨੀਵਰਸਿਟੀ ਨੂੰ ਜਾਂਦੀ, ਉਹਦੇ ਉੱਤੇ ਵੀ ਕੁਐਸਚਨ ਮਾਰਕ ਲਾਇਆ ਸੀ। 800 ਦੇ ਕਰੀਬ ਜੋ ਯੂਨੀਵਰਸਿਟੀਜ਼ ਦੇ ਫੈਕਲਟੀ ਮੈਂਬਰਸ ਆ ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਵੀ ਭਾਈ ਇਹ ਜਿਹੜਾ ਆ ਗਵਰਨਮੈਂਟ ਦੀ ਜਿਹੜੀ ਇੰਟਰਫੀਰੈਂਸ ਇਹ ਨਹੀਂ ਹੋਣੀ ਚਾਹੀਦੀ। ਸੋ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਬਹੁਤਿਆਂ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕਰ ਦਿੱਤੇ ਗਏ ਹੈਗੇ ਆ। ਕਈ ਜਿਹੜੇ ਪ੍ਰੋਫੈਸਰਸ ਆ ਉਹ ਟੌਪ ਨੌਚ ਯੂਨੀਵਰਸਿਟੀਜ਼ ਦੇ ਵਿੱਚੋਂ ਰਿਜ਼ਾਈਨ ਕਰਕੇ ਯੂਕੇ, ਫਰਾਂਸ, ਕੈਨੇਡਾ ਦੀਆਂ ਯੂਨੀਵਰਸਿਟੀਜ਼ ਨੂੰ ਜੁਆਇਨ ਕਰ ਰਹੇ ਹੈਗੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਜਿਹੜੇ ਬੰਦੇ ਨੇ 14 ਸਾਲ ਦੀ ਸਜ਼ਾ ਹੋਈ ਹੈ। 2022 ਦੇ ਵਿੱਚ ਇਹਨੇ ਇੱਕ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਸੀਗਾ। ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜੀ ਇਸ ਬੰਦੇ ਨੂੰ ਹੁਣ 14 ਸਾਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਹਾਈਵੇ 180 ਦੇ ਉੱਤੇ ਇਹਨੇ 2022 ਦੇ ਵਿੱਚ ਇੱਕ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਸੀ ਜਿਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ। ਫ੍ਰੈਜ਼ਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਵਿੱਚੋਂ ਇਹ ਜਾਣਕਾਰੀ ਮਿਲੀ ਹੈ ਕਿ 30 ਸਾਲਾ ਅੰਟੋਨੀਓ ਜਿਓਕਾ ਜਿਹੜਾ ਕਿ ਜਿਹਨੂੰ 14 ਸਾਲ ਦੀ ਸਜ਼ਾ ਹੋਈ ਹੈ 14 ਸਾਲ 8 ਮਹੀਨਿਆਂ ਦੀ, ਤੇ ਹੁਣ ਇਹ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਇਹ ਗੁਜ਼ਾਰਨਾ ਪਊਗਾ ਵਕਤ। ਇਹਨੇ ਗਿਲਟੀ ਪਲੀ ਜਿਹੜਾ ਉਹ ਨਹੀਂ ਕੀਤਾ ਸੀ ਇਸ ਮਾਮਲੇ ਦੇ ਵਿੱਚ। ਸਤੰਬਰ 17 2022 ਨੂੰ ਇਹ ਹਾਦਸਾ ਵਾਪਰਿਆ ਸੀ ਜਦੋਂ CHP ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇੱਕ ਕ੍ਰੈਸ਼ ਨੂੰ ਰਿਸਪੌਂਡ ਕੀਤਾ ਸੀਗਾ ਹਾਈਵੇ 180 ਦੇ ਸ਼ਾਸਤਾ ਐਵੀਨਿਊ ਦੇ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਇੱਕ ਔਰਤ ਜਿਹੜੀ ਆ ਇੱਥੇ ਇੱਕ ਸੜਕ ਹਾਦਸੇ ਦੇ ਵਿੱਚ ਮ੍ਰਿਤਕ ਮਿਲੀ ਸੀਗੀ। ਬਾਅਦ ਦੇ ਵਿੱਚ ਇਹਦੀ ਭਾਲ ਕੀਤੀ ਗਈ ਤੇ ਇਹਨੂੰ ਜਿਹੜਾ ਫੜਿਆ ਗਿਆ ਤੇ ਫਿਰ ਇਹਦੇ ਉੱਤੇ ਦੋਸ਼ ਜਿਹੜੇ ਚਾਰਜ ਉਹ ਲਾਏ ਗਏ। ਇਹਦੇ ਉੱਤੇ ਚਾਰਜ ਇਹ ਵੀ ਲਾਏ ਗਏ ਵੀ ਇਹਨੇ ਆਪਣੀ ਜ਼ਿੰਮੇਵਾਰੀ ਨਾ ਸਮਝਦਿਆਂ ਉੱਥੋਂ ਇਹ ਬੰਦਾ ਫਰਾਰ ਹੋ ਗਿਆ ਸੀ। ਔਰਤ ਦੀ ਜਿਹੜੀ ਪਛਾਣ ਆ ਉਹ 20 ਸਾਲਾ ਸੈਂਡੀ ਔਰੀਲੀਨਾ ਮੈਂਡੋਜ਼ ਦੇ ਰੂਪ ਦੇ ਵਿੱਚ ਕੀਤੀ ਗਈ ਆ ਜਿਹੜੀ ਕਿ ਥਾਂ ਮਾਰੀ ਗਈ ਸੀ। ਦੱਸਿਆ ਜਾ ਰਿਹਾ ਕਿ ਇਹਦੇ ਨਾਲ ਕੁਝ ਹੋਰ ਫੀਮੇਲ ਪੈਸੰਜਰ ਵੀ ਸੀਗੇ ਜਿਹੜੇ ਕਿ 14 ਤੋਂ ਲੈ ਕੇ 22 ਸਾਲਾਂ ਦੇ ਉਮਰ ਵਰਗ ਦੇ ਦਰਮਿਆਨ ਸੀਗੇ। ਇਨਵੈਸਟੀਗੇਸ਼ਨ ਜਦੋਂ ਹੋਈ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਰਿਵੀਲ ਕੀਤਾ ਕਿ ਡਿਕੂਆ ਜਿਹੜਾ ਉਹ ਜਦੋਂ ਵੀ ਇਹ ਡਰਾਈਵ ਕਰ ਰਿਹਾ ਸੀਗਾ ਤਾਂ ਕਈ ਵਾਰੀ ਇਹਨੇ ਉਸ ਕਾਰ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਜ਼ਖਮੀ ਹੋ ਗਿਆ। ਜਦੋਂ ਜ਼ਖਮੀ ਹੋ ਗਿਆ ਤੇ ਉੱਥੇ ਦਾ ਬਲੱਡ ਜਿਹੜਾ ਡੁੱਲ ਗਿਆ ਤੇ ਇਸ ਬਲੱਡ ਤੋਂ ਬਾਅਦ ਰਿਵੀਲ ਹੋਇਆ ਕਿ ਇਹਨੇ ਬੰਦੇ ਨੇ ਬਹੁਤ ਜ਼ਿਆਦਾ ਭੰਗ ਜਿਹੜੀ ਹੈ ਮੈਰੀਜੁਆਨਾ ਉਹ ਛਕਿਆ ਹੋਇਆ ਸੀਗਾ ਜਦੋਂ ਇਹਨੇ ਹਾਦਸੇ ਨੂੰ ਅੰਜਾਮ ਦਿੱਤਾ। ਸੋ ਤੁਸੀਂ ਦੇਖੋ ਵੀ ਆਪਾਂ ਆਪਣਾ ਬਚਾਅ ਰੱਖਦੇ ਆਪਾਂ ਕਹਿੰਦੇ ਕਿ ਲੇਨ ਵੀ ਜੇਕਰ ਇੱਧਰ ਉੱਧਰ ਜਾਣਾ ਤਾਂ ਪਹਿਲਾਂ ਸ਼ੋਲਡਰ ਦੇਖੋ ਫਿਰ ਮਿਰਰ ਦੇਖੋ, ਆਪਾਂ ਸਾਰਾ ਕੁਝ ਪਾਲਣਾ ਕਰਦੇ ਹਾਂ। ਪਰ ਪਤਾ ਨਹੀਂ ਤੁਹਾਡਾ ਕਿਹੋ ਜਿਹੇ ਬੰਦੇ ਨਾਲ ਵਾਹ ਪੈਣਾ ਕਿ ਜਿਹਦਾ ਮੈਰੀਜੁਆਨਾ ਛਕ ਕੇ ਉਹ ਭੰਗ ਛਕ ਕੇ ਤੇ ਪੂਰਾ ਮੰਤਰਮੁਗਧ ਹੋ ਕੇ ਉਹ ਨਾ ਸਿਰਫ ਹੁਣ ਇੱਕ ਵਾਰੀ ਬਲਕਿ ਕਈ ਵਾਰੀ ਉਸ ਬੀਬੀ ਦੀ ਕਾਰ ਨੂੰ ਟੱਕਰ ਮਾਰੀ ਤੇ ਅਖੀਰ ਉਹ ਇੰਨਾ ਡਰ ਗਈ ਕਿ ਕਾਰ ਉਹ ਤੋਂ ਬੇਕਾਬੂ ਹੋ ਗਈ ਤੇ ਉਹਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ।
ਬਹੁਤ ਸਾਰੇ ਜਿਹੜੇ ਫਾਰਮਰਸ ਆ ਤੇ ਐਗਰੀਕਲਚਰ ਗਰੁੱਪਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਟੈਰਿਫਸ ਨੂੰ ਲੈ ਕੇ ਕਾਫੀ ਔਖੇ ਆ। ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਡੀਸਟੇਬਲਾਈਜੇਸ਼ਨ ਹੋ ਰਹੀ ਹੈਗੀ ਆ, ਜੀ ਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਐਗਜ਼ੈਂਪਸ਼ਨਸ ਆ ਉਹ ਖਾਸ ਕਰਕੇ ਫੂਡ ਤੇ ਫਾਰਮਿੰਗ ਆਰਗੇਨਾਈਜੇਸ਼ਨਸ ਉਹ ਮੰਗ ਰਹੀਆਂ ਆ ਕਿ ਸਾਨੂੰ ਹੋਣੀ ਚਾਹੀਦੀ ਹੈਗੀ ਆ। 10% ਟੈਰਿਫ ਸਾਰੇ ਮੁਲਕਾਂ ਤੇ ਲੱਗਿਆ ਜੋ ਕਿ 5 ਤਰੀਕ ਨੂੰ ਸ਼ੁਰੂ ਹੋ ਜਾਊਗਾ। ਇਸ ਤੋਂ ਬਿਨਾਂ ਰੈਸੀਪ੍ਰੋਕਲ ਟੈਕਸ ਜਿਹੜਾ ਚਾਈਨਾ ਦੇ 34% ਲਾਇਆ ਸੀ, ਹੁਣ 34% ਚਾਈਨਾ ਵਾਲਿਆਂ ਨੇ ਅਮਰੀਕਾ ਦੀਆਂ ਚੀਜ਼ਾਂ ਤੇ ਲਾਤਾ। ਵੀਅਤਨਾਮ ਤੇ 46% ਲਾਇਆ ਸੀ। ਵੀਅਤਨਾਮ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਇਹ ਵੀ ਖਬਰ ਆਈ ਸੀ ਵੀ ਹੋ ਸਕਦਾ ਵੀਅਤਨਾਮ ਅਮਰੀਕਾ ਦੀਆਂ ਚੀਜ਼ਾਂ ਤੇ ਜਿਹੜਾ ਟੈਰਿਫ ਲਾਇਆ ਉਹ 0% ਕਰਦਾ। ਫਿਰ ਟਰੰਪ ਨਹੀਂ ਕਹਿੰਦੇ ਵੀ ਜੇ ਉਹ ਕਰ ਦੋਗੇ ਤੇ ਆਪਾਂ ਵੀ ਕਰ ਦਾਂਗੇ। ਕੈਨੇਡਾ ਤੇ ਮੈਕਸੀਕੋ ਦੀਆਂ ਬਹੁਤ ਸਾਰੀਆਂ ਹਜੇ ਗੁੱਡਸ ਜਿਹੜੀਆਂ ਉਹਨਾਂ ਦੇ ਉੱਤੇ ਟੈਰਿਫ ਨਹੀਂ ਲਾਇਆ, ਕਿਉਂਕਿ ਜੋ US ਮੈਕਸੀਕੋ ਕੈਨੇਡਾ ਐਗਰੀਮੈਂਟ ਦੇ ਅੰਡਰ ਆਉਂਦੀਆਂ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਸਰ ਨਹੀਂ ਹੈਗਾ। ਪਰ ਕੈਨੇਡਾ ਵਾਲਿਆਂ ਨੇ 25% ਅਮਰੀਕਨ ਜੋ ਕਾਰਾਂ ਆ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਲਾ ਦਿੱਤਾ ਹੈਗਾ ਆ। ਸੋ ਐਗਰੀਕਲਚਰ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਇਹਦਾ ਅਸਰ ਪੈਣ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਬਹੁਤ ਸਾਰੀਆਂ ਪ੍ਰੋਡਿਊਸ ਐਸੋਸੀਏਸ਼ਨਸ ਉਹ ਇਹਦੇ ਉੱਤੇ ਜਿਹੜੀ ਆਪਣੀ ਆਵਾਜ਼ ਚੱਕ ਰਹੀਆਂ ਹੈਗੀਆਂ। ਫਾਰਮਰਸ ਪਹਿਲਾਂ ਹੀ ਇਸ ਗੱਲੋਂ ਔਖੇ ਆ ਵੀ ਉਹਨਾਂ ਨੂੰ ਜਿਹੜੇ ਵਰਕਰਸ ਆ ਉਹ ਨਹੀਂ ਲੱਭ ਰਹੇ ਹੈਗੇ, ਕਿਉਂਕਿ ਇਮੀਗ੍ਰੇਸ਼ਨ ਦੇ ਡਰ ਦੇ ਕਾਰਨ ਲੋਕ ਹੁਣ ਖੇਤਾਂ 'ਚ ਕੰਮ ਕਰਨ ਨਹੀਂ ਜਾਂਦੇ ਹੈਗੇ। ਸੋ ਫਾਰਮਰਸ ਲਈ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਕਾਫੀ ਵੱਡਾ ਇਸ਼ੂ ਬਣਿਆ ਹੋਇਆ ਹੈ। ਜੀ ਬਿਲਕੁਲ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ LA ਦੀ ਤੇ ਪੂਰੇ ਕੈਲੀਫੋਰਨੀਆ ਦੀ। ਉਹ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਲਾਸ ਐਂਜਲਸ ਟਾਈਮਸ ਦੇ ਮੁਤਾਬਕ ਇੱਕ ਖਬਰ ਦੇ ਮੁਤਾਬਕ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਖਾਸ ਕਰਕੇ ਜਿਹੜੇ ਲੋਕ ਰਹਿੰਦੇ ਨੇ ਸਦਰਨ ਇਲਾਕਿਆਂ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ, ਉਹ ਹੁਣ ਟ੍ਰਿਪਲ ਡਿਜਿਟ ਟੈਂਪਰੇਚਰ ਜਿਹੜਾ ਉਹਦਾ ਸਾਹਮਣਾ ਉਹਨਾਂ ਨੂੰ ਆਉਣ ਵਾਲੇ ਵੀਕ ਦੇ ਵਿੱਚ ਕਰਨਾ ਪੈ ਸਕਦਾ ਹੈ। ਉਹ ਕਹਿੰਦੇ ਕਿ ਜਦੋਂ ਤੋਂ ਠੰਡ ਸਟਾਰਟ ਹੋਈ ਹੈ, ਚਿਲੀ ਸਟਾਰਟ ਹੋਇਆ ਸੀ ਸਪਰਿੰਗ ਦੇ ਲਈ, ਤੇ ਮੀਂਹ ਪਿਆ ਸੀ ਕਈ ਦਿਨਾਂ ਕਈ ਹਫ਼ਤਿਆਂ ਤੋਂ ਇੱਥੇ ਲਗਾਤਾਰ ਪੈ ਰਿਹਾ ਸੀ, ਪਰ ਹੁਣ ਲਗਾਤਾਰ ਜਿਹੜਾ ਮੌਸਮ ਆ ਉਹ ਆਪਣੀ ਕਰਵਟ ਬਦਲ ਰਿਹਾ ਤੇ ਇੱਕਦਮ ਗਰਮੀ ਹੋਣ ਦੇ ਅਸਾਰ ਤੋਂ ਭੱਜਿਆ ਨਹੀਂ ਜਾ ਸਕਦਾ। ਟੈਂਪਰੇਚਰ ਜਿਹੜਾ ਉਹ 70 ਤੋਂ 80 ਦੇ ਵਿਚਕਾਰ ਪੈ ਸਕਦਾ ਜਾ ਸਕਦਾ ਕੋਸਟ ਤੇ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ, ਲਾਸ ਐਂਜਲਸ ਕਾਉਂਟੀ ਦੇ ਵਿੱਚ ਖਾਸ ਕਰਕੇ। ਦੱਸਦੇ ਆ ਕਿ ਜਿਹੜਾ ਮੰਡੇ ਨੂੰ ਥੋੜਾ ਟੈਂਪਰੇਚਰ ਆ ਉਹ ਡਾਊਨ ਜਾਊਗਾ। ਨੈਸ਼ਨਲ ਵੈਦਰ ਸਰਵਿਸਿਜ਼ ਦੇ ਮੁਤਾਬਕ ਵੈਡਨਸਡੇ ਨੂੰ ਜਿਹੜਾ ਟੈਂਪਰੇਚਰ ਆ ਉਹ 80 ਤੋਂ ਪਾਰ ਕਰ ਸਕਦਾ ਤੇ 90 ਤੇ ਵੀ ਕਈ ਵੈਲੀ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ 90 ਦੇ ਵਿੱਚ ਵੀ ਇਹ ਜਾ ਸਕਦਾ। ਲੋਕੇਸ਼ਨਸ ਜਿਵੇਂ ਕਿ ਸੈਨ ਫਰਨਾਂਡੋ ਕਾਉਂਟੀ ਵੈਲੀ ਜਾਂ ਹੋਰ ਜਿਹੜੀਆਂ ਨੇ ਉਹ ਇਹੋ ਜਿਹੇ ਇਲਾਕਿਆਂ ਦੇ ਵਿੱਚ ਆਉਂਦੀਆਂ ਜਿੱਥੇ 100 ਡਿਗਰੀ ਤੱਕ ਵੀ ਇਹ ਮਾਰਕ ਜਿਹੜਾ ਉਹ ਹੋ ਸਕਦਾ। ਬਹੁਤ ਸਾਰੇ ਕੈਲੀਫੋਰਨੀਆ ਨਿਵਾਸੀ ਜਿਹੜੇ ਨੇ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਠੰਡ ਆ, ਰਾਹਤ ਹੈ, ਗਰਮੀ ਨਹੀਂ ਪੈਣੀ, ਪਰ ਅਪ੍ਰੈਲ ਆਪਾਂ ਦੇਖਿਆ ਕਿ 4 ਹੋ ਚੁੱਕਿਆ ਤੇ ਜਿਹੜਾ ਉੱਚ ਤਾਪਮਾਨ ਆ ਉਹਦੇ ਨਾਲ ਵਾਹ ਪੈਣਾ ਇੱਥੇ ਲਾਜ਼ਮੀ ਹੈ। ਜੀ, USDA ਆ ਜੋ US ਡਿਪਾਰਟਮੈਂਟ ਆਫ ਐਗਰੀਕਲਚਰ ਆ, ਉਹਨਾਂ ਨੇ ਆਰਡਰ ਕੀਤਾ ਵੀ ਕੈਲੀਫੋਰਨੀਆ ਦੇ ਜਿਹੜੇ ਨੈਸ਼ਨਲ ਫੋਰੈਸਟਸ ਆ ਉਹਨਾਂ ਨੂੰ ਓਪਨ ਕੀਤਾ ਜਾਵੇ ਫॉर ਮੇਜਰ ਲੌਗਿੰਗ। ਪਿਛਲੇ ਮਹੀਨਿਆਂ ਦੇ ਦੌਰਾਨ ਜੋ ਸਦਰਨ ਕੈਲੀਫੋਰਨੀਆ 'ਚ ਅੱਗਾਂ ਲੱਗੀਆਂ ਸੀਆਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕਈ ਲੋਕਾਂ ਦੀ ਮੌਤ ਹੋਈ, 10,000 ਦੇ ਕਰੀਬ ਬਿਲਡਿੰਗ ਸੜ ਕੇ ਸਵਾਹ ਹੋ ਗਈਆਂ। ਹੁਣ ਜੋ USDA ਆ ਉਹ ਡਾਇਰੈਕਟਲੀ ਇਨਵੋਲਵ ਹੋ ਰਿਹਾ। ਐਮਰਜੈਂਸੀ ਆਰਡਰ ਜਾਰੀ ਕੀਤਾ ਗਿਆ ਹੈ US ਡਿਪਾਰਟਮੈਂਟ ਆਫ ਐਗਰੀਕਲਚਰ ਸੈਕਟਰੀ ਬਰੁਕ ਰੋਲਿਨਸ ਵੱਲੋਂ। ਅੱਜ ਉਹਨਾਂ ਨੇ ਜਾਰੀ ਕੀਤਾ ਹੈਗਾ ਤੇ ਉਹਦੇ ਮੁਤਾਬਕ ਜਿਹੜੇ ਫੈਡਰਲ ਪਰਸਨਲਸ ਆ ਉਹਨਾਂ ਨੂੰ ਜਿਹੜਾ ਕੋਟਾ ਟਿੰਬਰ ਦਾ ਜਿਹੜਾ 25% ਇਨਕਰੀਜ਼ ਕਰਨ ਦੇ ਲਈ ਕਿਹਾ ਗਿਆ ਹੈ, ਜੋ ਕਿ 113 ਮਿਲੀਅਨ ਏਕੜਸ ਆਫ ਨੈਸ਼ਨਲ ਫੋਰੈਸਟ ਦਾ ਬਣਦਾ ਹੈਗਾ ਆ। ਸੋ ਦ ਐਂਜਲਸ ਨੈਸ਼ਨਲ ਫੋਰੈਸਟ ਇਹਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਪਾਈਨ ਟਰੀ ਆ, ਸੋ ਉਹਨਾਂ ਨੂੰ ਜਿਹੜਾ ਪੂਰਾ ਕਲੀਨ ਅਪ ਕੀਤਾ ਜਾਊਗਾ। ਸੋ ਕੈਲੀਫੋਰਨੀਆ 'ਚ ਆਲਰੇਡੀ ਬਹੁਤ ਵੱਡੀ ਪ੍ਰੋਬਲਮ ਇੰਸ਼ੋਰੈਂਸ ਦੀ ਚੱਲ ਰਹੀ ਹੈਗੀ ਆ, ਕਿਉਂਕਿ ਅੱਗਾਂ ਇੰਨੀਆਂ ਲੱਗ ਰਹੀਆਂ। ਸੋ ਹੋਪਫੁਲੀ ਇਸ ਦੇ ਕਲੀਨ ਹੋਣ ਦੇ ਨਾਲ ਹੋਰ ਦਰਖਤਾਂ ਦੇ ਜਿਹੜੇ ਮਰੇ ਹੋਏ ਦਰਖਤ ਆ, ਜਿਸ ਤਰ੍ਹਾਂ ਪਹਿਲਾਂ ਵੀ ਟਰੰਪ ਉਹਨਾਂ ਨੇ ਕਿਹਾ ਸੀ ਵੀ ਇਹ ਕਲੀਨ ਅਪ ਹੋਣਾ ਚਾਹੀਦਾ, ਉਹਦੇ ਨਾਲ ਕੁਛ ਅਸਰ ਹੋਵੇ ਤਾਂ ਕਿ ਜਿਹੜੀਆਂ ਅੱਗਾਂ ਘੱਟ ਲੱਗਣ। ਇੱਧਰੋਂ ਦੇਖੋ ਵੀ ਹੁਣ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹ ਇਹਦੇ ਬਾਬਤ ਕੀ ਕਹਿੰਦੇ ਆ, ਪਰ ਇਹ USDA ਨੇ ਜ਼ਰੂਰ ਇੱਕ ਆਰਡਰ ਜਾਰੀ ਕਰ ਦਿੱਤਾ ਹੈਗਾ। ਜੀ ਬਿਲਕੁਲ, ਤੇ ਗੱਲ ਕਰੀਏ ਟਰੰਪ ਐਡਮਿਨਿਸਟ੍ਰੇਸ਼ਨ ਦੀ, ਜਿਸ ਤਰੀਕੇ ਦੇ ਨਾਲ ਉਹ ਜਿਸ ਸਪੀਡ ਦੇ ਨਾਲ ਲੋਕਾਂ ਨੂੰ ਲੇ ਆਫ ਕਰ ਰਿਹਾ। ਕਹਿੰਦੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਵਿੱਚੋਂ 10,000 EMPLOYE ਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਦੱਸਦੇ ਆ ਵੀ ਅਗਲਾ ਜਿਹੜਾ ਕੱਟ ਆ ਉਹ IRS ਦੇ ਵਿੱਚ ਲੱਗ ਸਕਦਾ। IRS ਦੇ ਵਿੱਚੋਂ ਇੱਕ ਆਫਿਸ ਜਿਹੜਾ ਕਿ ਸਿਵਲ ਰਾਈਟਸ ਤੇ ਕੰਪਲੇਂਸ ਦੇ ਨਾਲ ਜੁੜਿਆ ਹੋਇਆ,
ਉਹਨੂੰ ਹੁਣ ਰਿਮੂਵ ਕੀਤਾ ਜਾ ਰਿਹਾ। ਨੈਸ਼ਨਲ ਸਿਕਿਉਰਿਟੀ ਯੂਐਸ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਵਿੱਚੋਂ ਵੀ ਦੱਸਦੇ ਆ ਕਿ ਡਾਇਰੈਕਟਰ ਜਿਹੜਾ ਉਹਦਾ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਫਾਇਰ ਕੀਤਾ ਗਿਆ ਸੀਗਾ। ਸੋ ਲਗਭਗ ਅਮਰੀਕਾ ਦਾ ਕੋਈ ਮਹਿਕਮਾ ਸ਼ਾਇਦ ਉਹ ਬਚਿਆ ਹੋਣਾ ਜਿਹੜਾ ਫੈਡ ਦੇ ਅੰਡਰ ਆਉਂਦਾ, ਤੇ ਉਹਦੇ ਵਿੱਚੋਂ ਹੁਣ ਜਿਹੜਾ ਲੋਕਾਂ ਨੂੰ ਛੁੱਟੀ ਨਹੀਂ ਕੀਤੀ ਜਾ ਰਹੀ। ਕਈ ਥਾਵਾਂ ਤੇ ਇਹਦਾ ਵਿਰੋਧ ਖਾਸਾ ਹੋ ਰਿਹਾ, ਕਈ ਥਾਵਾਂ ਤੇ ਆਪਾਂ ਇਹ ਵੀ ਦੇਖਿਆ ਕਿ ਫਾਇਰ ਟੂ ਹਾਇਰ ਬੰਦੇ ਹਾਇਰ ਵੀ ਕਰਨੇ ਪਏ ਨੇ, ਪਰ ਫਿਰ ਵੀ ਇਹ ਬਹੁਤ ਜ਼ਿਆਦਾ ਸਪੀਡ ਦੇ ਨਾਲ, ਬਹੁਤ ਤੇਜ਼ ਗਤੀ ਦੇ ਨਾਲ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਈ ਮਹਿਕਮਿਆਂ ਦੇ ਵਿੱਚੋਂ, ਕਈ ਡਿਪਾਰਟਮੈਂਟਸ ਦੇ ਵਿੱਚੋਂ ਲੇ ਆਫ ਜਿਹੜੀਆਂ ਨੇ ਉਹ ਲਗਾਤਾਰ ਬਾਦਸਤੂਰ ਜਾਰੀ ਨੇ। ਜੀ, ਸਟਾਕ ਮਾਰਕੀਟ ਦੀ ਆਪਾਂ ਗੱਲ ਕਰੇ ਦਿੱਤੀ ਆ, ਤੇ ਹਾਂਜੀ। ਆਪਾਂ ਕਰੰਸੀ ਦੀ ਜਿਹੜੀ ਆ ਜੀ ਉਹ ਬਿਲਕੁਲ। ਸਾਂਝੀ ਕਰਦੇ ਆ, ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰ ਅਨਾਉਂਸਮੈਂਟ ਕਰਨੀ ਆ। ਆਪਣੇ ਅਸੈਂਬਲੀ ਮੈਂਬਰ ਜੋ ਡਾਕਟਰ ਜਸਮੀਤ ਕੌਰ ਬੈਂਸ ਆ, ਉਹਨਾਂ ਵੱਲੋਂ ਵਿਸਾਖੀ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਵਿਖੇ ਵਿਸਾਖੀ ਡੇ ਮਨਾਇਆ ਜਾਣਾ ਆ ਸੋਮਵਾਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤਾਈਂ, ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ। ਉਹਨਾਂ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਜੀ ਜਿੰਨੇ ਵੀ ਪਰਿਵਾਰਾਂ ਸਮੇਤ ਪਹੁੰਚ ਸਕਦੇ ਹੈਗੇ ਆ। ਵੱਖ-ਵੱਖ ਹੋਰ ਵੀ ਕੈਲੀਫੋਰਨੀਆ ਦੇ ਇਲੈਕਟਡ ਆਫੀਸ਼ੀਅਲਸ ਉੱਥੇ ਪਹੁੰਚਣਗੇ, ਤੇ ਨਾਲ ਦੀ ਨਾਲ ਇੱਕ ਐਗਜ਼ੀਬਿਸ਼ਨ ਵੀ ਲਾਈ ਜਾ ਰਹੀ ਹੈਗੀ ਆ ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ। ਸੋ ਇਹ ਪਹਿਲੀ ਵਾਰੀ ਵਾਪਰਿਆ ਹੈ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਦੇ ਉੱਤੇ। ਸੋ ਸਾਰਿਆਂ ਨੂੰ ਬੇਨਤੀ ਆ, ਜਿੱਥੇ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਹੈਗੀ ਆ, ਉੱਥੇ ਰੂਮ ਨੰਬਰ 113 ਦੇ ਵਿੱਚ ਇਹ ਸਾਰਾ ਕੁਝ ਆਰਗੇਨਾਈਜ਼ ਕੀਤਾ ਗਿਆ ਹੈ। ਸੋ 11 ਉਹਨੀ ਟਾਈਮ 10:30 ਵਜੇ ਦੱਸਿਆ, ਸੋ 11 ਤੋਂ 1 ਵਜੇ ਦਾ ਐਗਜ਼ੈਕਟ ਟਾਈਮ ਆ। ਵੈਸੇ ਜਿਹੜੀ ਐਗਜ਼ੀਬਿਸ਼ਨ ਆ ਉਹ 10:30 ਤੋਂ ਲੈ ਕੇ 3:30 ਵਜੇ ਤਾਈਂ ਰਹੂਗੀ। ਸੋ ਆਲੇ ਦੁਆਲੇ ਦੇ ਏਰੀਏ ਜਿਹੜੇ ਬੜੇ ਲਾਗੇ ਹੈਗੇ ਆ, ਪਰਿਵਾਰਾਂ ਸਮੇਤ ਗੁਰੂ ਘਰਾਂ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਹਿਸਟੋਰੀਕਲ ਮੂਮੈਂਟ ਦਾ ਹਿੱਸਾ ਬਣੀਏ। ਜਿਸ ਤਰ੍ਹਾਂ ਪਿਛਲੇ ਹਫ਼ਤੇ ਆਪਾਂ ਬਿੱਲ ਜਿਹੜਾ 509 ਜੀ ਪਹਿਲੀ ਕਮੇਟੀ ਚੋਂ ਪਾਸ ਕਰਾਇਆ, ਸੋ ਇੱਥੇ ਵੀ ਜਿਹੜਾ ਵਿਸਾਖੀ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਪਹਿਲੀ ਵਾਰੀ ਉਹਨਾਂ ਨੇ ਮਤਾ ਵੀ ਲਿਆਣਾ ਹੈਗਾ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਉੱਥੇ ਪਹੁੰਚੋ। ਜੀ ਬਿਲਕੁਲ, 7 ਅਪ੍ਰੈਲ ਨੂੰ ਇਹ ਹੋਣ ਜਾ ਰਿਹਾ 10 ਤੋਂ 10:30 ਤੋਂ ਲੈ ਕੇ 3:30 ਵਜੇ ਤੱਕ, ਕੈਪੀਟਲ ਬਿਲਡਿੰਗ 1315 10th ਸਟਰੀਟ ਦੇ ਉੱਤੇ। ਰੂਮ ਨੰਬਰ ਹੈਗਾ 317। ਸੋ ਸਾਰਿਆਂ ਨੂੰ ਤੁਹਾਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ, ਉਹਨਾਂ ਵੱਲੋਂ ਵੀ ਤੇ ਪੰਜਾਬੀ ਰੇਡੀਓ USA ਦੇ ਵੱਲੋਂ ਵੀ। ਆਪਣੀ ਹਾਜ਼ਰੀ ਜਿਹੜੀ ਆ ਉਹ ਇਹਨਾਂ ਕੰਮਾਂ ਦੇ ਵਿੱਚ ਜ਼ਰੂਰ ਦਰਜ ਕਰਾਓ। ਤੇ ਹਰਜੋਤ ਸਿੰਘ ਜੀ, ਤੁਸੀਂ ਕਰੰਸੀ ਰੇਟ ਦੀ ਗੱਲ ਕੀਤੀ ਸੀ। ਅੱਜ ਇੱਕ US ਡਾਲਰ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਇੰਡੀਆ ਦਾ 85 ਰੁਪਏ ਤੇ 53 ਪੈਸੇ ਰਹੀ ਹੈ ਰੁਪਏ ਦੀ ਕੀਮਤ, ਤੇ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ। ਇਸੇ ਤਰ੍ਹਾਂ ਪਾਕਿਸਤਾਨ ਦੇ 279 ਰੁਪਏ 66 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।